ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 30 ਮਈ 2014 17 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਕਿਉਂਕਿ ਇਸ ਹਫਤੇ ਦਾ ਆਖਰੀ ਪ੍ਰੋਗਰਾਮ ਹੈ ਜੀ, ਜਦੋਂ ਤੱਕ ਅਸੀਂ ਮੰਡੇ ਸ਼ੋਅ ਕਰਨਾ ਆਲਰੇਡੀ 1 ਜੂਨ ਦੀ ਸ਼ੁਰੂਆਤ ਹੋਏਗੀ ਜੀ, ਔਰ ਇਸ ਵੀਕਐਂਡ ਦੇ ਉੱਤੇ ਖਾਸ ਪ੍ਰੋਗਰਾਮ, ਕਿਉਂਕਿ ਇਹ ਸਾਰਾ ਹੀ ਹੁਣ ਆਉਣ ਵਾਲਾ ਹਫਤਾ ਜਿਹੜਾ ਕਿ ਇਸ ਵੀਕਐਂਡ ਤੋਂ ਹੀ ਸ਼ੁਰੂ ਹੋ ਜਾਣਾ ਹੈ 1 ਜੂਨ ਤੋਂ ਜੀ। ਜੂਨ 84 ਦੇ ਘੱਲੂਘਾਰੇ ਦੀ 30ਵੀਂ ਦੁਖਦ ਯਾਦ ਨੂੰ ਸਮਰਪਿਤ ਹੈ। ਥਾਂ ਥਾਂ ਤੇ ਪ੍ਰੋਗਰਾਮ ਲਿਖੇ ਗਏ ਨੇ ਜੀ, ਕੈਲੀਫੋਰਨੀਆ ਵੀ ਮਿਲਪੀਟਸ, ਜਿੱਥੇ ਕਿ ਨਵੇਂ ਗੁਰਦੁਆਰਾ ਸਾਹਿਬ ਸਥਾਪਿਤ ਹੋਏ ਨੇ ਪਿਛਲੇ ਸਾਲ, ਉਹਨਾਂ ਨੇ ਪਹਿਲੀ ਵਾਰ ਬੜੇ ਵੱਡੇ ਪੱਧਰ 'ਤੇ ਇੱਕ ਖੁੱਲ੍ਹੇ ਗਰਾਊਂਡ ਦੇ ਵਿੱਚ ਸ਼ਹੀਦੀ ਜੋੜ ਮੇਲਾ ਰੱਖਿਆ ਜੀ, ਜਿਸ ਦੇ ਵਿੱਚ ਜਿੱਥੇ ਕਿ ਐਗਜ਼ੀਬਿਸ਼ਨ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਹੋਰ ਜਿਹੜੀਆਂ ਨੇ ਵੱਖ-ਵੱਖ ਜਿਨ੍ਹਾਂ ਦੇ ਵਿੱਚ ਢਾਡੀ ਔਰ ਕਵੀਸ਼ਰ ਸਪੀਚਿਸ, ਇਹ ਹਿੱਸਾ ਵੀ ਹੋਏਗਾ ਜੀ, ਜੀ। ਪਰ ਉਹਦੇ ਨਾਲ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਜਿਹੜੀ ਸੂਰਮਗਤੀ ਵੀ ਜੂਨ 84 ਦੇ ਪਹਿਲੇ ਹਫ਼ਤੇ ਸਿੰਘਾਂ ਨੇ ਦਿਖਾਈ, ਉਹਨੂੰ ਸਮਰਪਿਤ ਜਿਹੜਾ ਗੱਤਕਾ ਖਾਸ ਤੌਰ 'ਤੇ ਉਸ ਨੂੰ ਬੜੇ ਵੱਡੇ ਪੱਧਰ 'ਤੇ ਔਰਗੇਨਾਈਜ਼ ਕੀਤਾ, ਔਰ ਈਵਨ ਘੋੜ ਸਵਾਰੀ ਵੀ। ਜੀ, ਜੀ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੌਮੀ ਜਿਹੜਾ ਰਵਾਇਤ ਦਾ ਵੀ ਹਿੱਸਾ ਰਹੀਆਂ, ਜਾਂ ਈਵਨ ਘੋੜ ਸਵਾਰੀ ਦੀ ਜਦੋਂ ਗੱਲ ਕਰੀਏ ਤਾਂ ਜਦੋਂ ਹੁਣ ਅਸੀਂ ਖਾਲਸਾ ਮਹਿਮਾ ਦੇ ਸ਼ਬਦ ਪੜ੍ਹਦੇ ਹਾਂ ਤਾਂ ਕਈ ਵਾਰ ਆਪਣੇ ਆਪ ਨੂੰ ਵੀ ਸ਼ਰਮਿੰਦਗੀ ਹੁੰਦੀ ਹੈ। ਔਰ ਇਹ ਸ਼ਬਦ ਨੇ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ ਕਿ ਖਾਲਸਾ ਤੇ ਘੋੜ ਸਵਾਰੀ ਜਿਹੜਾ ਹੈ ਉਹ ਸਿਨੋਨੀਮਸ ਸੀ। ਇਹ ਹੋ ਹੀ ਨਹੀਂ ਸੀ ਸਕਦਾ ਵੀ ਖਾਲਸਾ ਜਿਹੜਾ ਹੈ ਉਹ ਘੋੜ ਸਵਾਰੀ ਨਾ ਕਰਦਾ ਹੋਏ ਜਾਂ ਉਹ ਘੋੜ ਚੜਿਆ ਨਾ ਹੋਏ। ਪਰ ਵਕਤ ਦੇ ਨਾਲ ਬਹੁਤ ਸਾਰਾ ਐਸਾ ਕੁਛ ਆ ਗਿਆ ਕਿ ਅਸੀਂ ਆਰਾਮ ਪ੍ਰਸਤੀ 'ਚ ਆਏ, ਸਾਡੀ ਜ਼ਿੰਦਗੀ ਦੀ ਤਰਜ਼ ਬਹੁਤ ਸਾਰੀ ਜਿਹੜੀ ਹੈ ਉਹ ਪੱਛਮੀ ਤਰਜ਼ ਦੇ ਉੱਤੇ ਪਦਾਰਥਵਾਦੀ ਤਰਜ਼ ਦੇ ਨਾਲ ਜੁੜ ਗਈ। ਇਸ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਛੱਡਦੇ ਚਲੇ ਗਏ। ਔਰ ਪੰਜਾਬ ਦੇ ਹਵਾਲੇ ਨਾਲ ਵੀ ਹੋਲੇ ਮਹੱਲੇ ਦੇ ਮੌਕੇ 'ਤੇ ਜਾਂ ਕੁਝ ਖਾਸ ਮੌਕਿਆਂ 'ਤੇ ਸਿਰਫ ਨਿਹੰਗ ਸਿੰਘ ਨੇ ਜਿਹੜੇ ਕਿ ਘੋੜਸਵਾਰ ਮੰਨੇ ਜਾਂਦੇ ਨੇ ਜਾਂ ਉਹ ਆਪਣੇ ਜੌਹਰ ਦਿਖਾਉਂਦੇ ਨੇ। ਪਰ ਇਹ ਗੱਲ ਬੜੀ ਚੰਗੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਸਾਡੀ ਯੰਗਰ ਜਨਰੇਸ਼ਨ ਦੇ ਵਿੱਚ ਗੁਰਮਤ ਸੰਗੀਤ ਜਿਹੜਾ ਹੈ ਉਹ ਦੁਬਾਰਾ ਜ਼ਿੰਦਾ ਹੋਇਆ, ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ ਤੱਕ ਤਾਂ ਇਉਂ ਲੱਗਣ ਲੱਗ ਗਿਆ ਸੀ ਕਿ ਜਿਵੇਂ ਬਾਲੀਵੁੱਡ ਦੀ ਫਿਲਮ ਇੰਡਸਟਰੀ ਜਿਹੜੀ ਹੈ ਉਹੀ ਉਹਨਾਂ ਦੀਆਂ ਸੁਰਾਂ ਹੀ ਜਿਹੜੀਆਂ ਨੇ ਸਾਡੇ ਕੀਰਤਨ ਦਾ ਪ੍ਰਧਾਨ ਅੰਗ ਬਣ ਗਈਆਂ। ਪਰ ਜਿਵੇਂ ਬਾਹਰ ਨਿਰਧਾਰਤ ਰਾਗਾਂ ਵਿੱਚ ਸ਼ਬਦ ਗਾਇਨ ਕਰਨ ਨੂੰ, ਗੁਰਮਤ ਸੰਗੀਤ ਨੂੰ ਸਮਝਣ ਦੀ ਗੱਲ ਆਈ, ਅੱਜ ਯੂਨੀਵਰਸਿਟੀਜ਼ ਦੇ ਵਿੱਚ ਵੀ ਉਸ ਦਾ ਇੱਕ ਰੁਝਾਨ ਦੇਖਣ 'ਚ ਆਇਆ, ਉਸ ਦੇ ਕ੍ਰੈਡਿਟ ਵੀ ਮਿਲਦੇ ਨੇ। ਔਰ ਅੱਜ ਜਦੋਂ ਵੀ ਕਿਤੇ ਨਿਰਧਾਰਤ ਗੁਰਮਤ ਰਾਗਾਂ ਵਿੱਚ ਸ਼ਬਦ ਕੰਪੀਟੀਸ਼ਨ ਹੁੰਦਾ ਬੱਚਿਆਂ ਦਾ, 50 ਜਾਂ 60 ਦੇ ਜਥੇ ਹੁੰਦੇ ਨੇ, ਔਰ ਉਹਨਾਂ ਦੇ ਸਾਹਮਣੇ ਕਈ ਵਾਰੀ ਬੈਠੇ ਮੈਂ 2-3 ਮੌਕਿਆਂ 'ਤੇ ਦੇਖਿਆ ਕਿ ਜਿਹੜੇ ਹਜ਼ੂਰੀ ਰਾਗੀ ਆਏ ਹੁੰਦੇ ਨੇ ਹਰਿਮੰਦਰ ਸਾਹਿਬ ਤੋਂ ਜਾਂ ਦੂਜੇ, ਉਹ ਵੀ ਮੱਥੇ ਤੋਂ ਪਸੀਨਾ ਪੂੰਝਦੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਉਹਨਾਂ ਨੂੰ ਹੁਣ ਕਿਹਾ ਜਾਣਾ ਵੀ ਤੁਸੀਂ ਵੀ ਸ਼ਬਦ ਗਾਇਨ ਕਰੋ, ਤੇ ਉਹਨਾਂ ਦਾ ਮੁਕਾਬਲਾ ਉਹ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਇਹ ਜਿਹੜਾ ਘੋੜ ਸਵਾਰੀ ਵਾਲਾ ਪਾਰਟ ਹੈ, ਇਹ ਵੀ ਮੈਂ ਦੇਖ ਰਿਹਾ ਇਸ ਸਾਰੇ ਪੀਰੀਅਡ ਦੇ ਵਿੱਚ ਕਿ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ, ਔਰ ਇਸ ਦੇ ਲਈ ਉਹ ਜਿਹੜੇ ਨੇ ਆਪਣੇ ਆਪ ਨੂੰ ਸਮਝਦੇ ਨੇ ਕਿ ਵੀ ਇਹ ਵੀ ਸਾਡੇ ਧਰਮ ਦਾ ਜ਼ਰੂਰੀ ਹਿੱਸਾ ਹੈ। ਇਸੇ ਤਰ੍ਹਾਂ ਗੱਤਕੇ ਦੀ ਰਿਵਾਈਵਲ, ਜਿਵੇਂ ਹੁਣ ਇੱਥੇ ਨਿਊਯਾਰਕ 'ਚ ਸਾਲ ਪਹਿਲਾਂ ਗੱਤਕਾ ਕੰਪੀਟੀਸ਼ਨ ਹੋਇਆ ਸੀ ਨਾਰਥ ਅਮਰੀਕਾ ਦਾ, ਸਵੇਰ ਤੋਂ ਸ਼ਾਮ ਤੱਕ ਇੰਨੀਆਂ ਟੀਮਾਂ ਸੀ, ਮੇਰੇ ਖਿਆਲ 6-7 ਘੰਟੇ ਬਿਲਕੁਲ, ਹਾਲਾਂਕਿ ਉਹਨਾਂ ਦੀ ਬੜੀ ਛੋਟੀ ਪ੍ਰੈਜੈਂਟੇਸ਼ਨ ਸੀ, 5-5, 7-7, 10-10 ਮਿੰਟ ਦੇ ਕੰਪੀਟੀਸ਼ਨ ਸੀ, ਪਰ ਮੇਰੇ ਖਿਆਲ ਮਿਡਨਾਈਟ ਤੋਂ ਬਾਅਦ ਜਾ ਕੇ ਜਿਹੜੇ ਅਵਾਰਡ ਨੇ ਜਾਂ ਇਨਾਮ ਨੇ ਉਹ ਵੰਡੇ ਗਏ, ਕਿਉਂਕਿ ਇੰਨੇ ਜ਼ਿਆਦਾ ਕੰਪੀਟੀਟਰ ਸੀ। ਸੋ ਇਹ ਇੱਕ ਰਿਵਾਈਵਲ ਹੈ ਸਪਿਰਿਟ ਦੀ, ਕਿਉਂਕਿ ਅਸੀਂ ਸਿਰਫ ਜਦੋਂ ਹੁਣ ਇਸ 30ਵੀਂ ਵਰ੍ਹੇਗੰਢ ਨੂੰ ਯਾਦ ਕਰਾਂਗੇ, ਇੱਕ ਤਾਂ ਘੱਲੂਘਾਰੇ ਦਾ ਐਸਪੈਕਟ ਹੈ ਜਿਹੜਾ ਮੈਂ ਸਮਝਦਾ ਹਾਂ ਕਿ ਬਹੁਤ ਕੁਛ ਬਾਹਰ ਆਇਆ, ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਹਕੀਕਤਾਂ ਬਾਹਰ ਆਉਣਗੀਆਂ। ਔਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਕੋਈ ਵੀ, ਜੇ ਅਰੁਣ ਜੇਤਲੀ ਵਰਗਾ ਬੰਦਾ ਜਿਹੜਾ ਅੱਜ ਨੰਬਰ 2 ਮੋਸਟ ਪਾਵਰਫੁਲ ਹੈ ਨਰਿੰਦਰ ਮੋਦੀ ਤੋਂ ਬਾਅਦ, ਜਿਹਦੀ ਪਾਰਟੀ ਬੀਜੇਪੀ ਨੇ ਘੱਲੂਘਾਰੇ ਤੋਂ ਬਾਅਦ ਇੱਕਦਮ ਮਤਾ ਪਾਸ ਕਰਕੇ ਕਿਹਾ ਸੀ ਕਿ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ, ਤੇ ਅੱਜ ਅੰਮ੍ਰਿਤਸਰ ਦੀ ਸੀਟ ਤੇ ਕੈਨਵੈਸਿੰਗ ਕਰਦੇ ਆ, ਉਹ ਵੀ ਡੇਅਰ ਨਹੀਂ ਕਰ ਸਕਿਆ ਵੀ ਇਹ ਉਹ ਕਹਿ ਸਕਦਾ ਕਿ ਜੀ ਇਹ
ਜਿਹੜਾ ਇਹ ਬਿਲਕੁਲ ਇਹ ਜਸਟੀਫਾਈਡ ਸੀ ਜਾਂ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਇਹੀ ਹਾਲ ਕਾਂਗਰਸ ਦੇ ਲੀਡਰਾਂ ਦਾ। ਜੇ ਅਮਰਿੰਦਰ ਸਿੰਘ ਰਿਪਰੈਜ਼ੈਂਟ ਕਰ ਰਿਹਾ ਸੀ, ਉਹ ਕਹਿੰਦਾ ਜੀ ਸਾਡੀ ਪਾਰਟੀ ਤਾਂ ਪਹਿਲਾਂ ਹੀ ਮਾਫੀ ਮੰਗ ਚੁੱਕੀ ਹੈ। ਸੋ ਅੱਜ ਕੋਈ ਵੀ, ਔਰ ਇਹ ਵੀ ਮੈਂ ਸਮਝਦਾ ਵੀ ਕਿਸੇ ਝੂਠ ਦਾ ਬਾਹਰ ਆ ਜਾਣਾ ਹੁੰਦਾ ਹੈ ਕਿ 30 ਸਾਲ ਪਹਿਲਾਂ ਇਹੀ ਬਹੁਗਿਣਤੀ ਭਾਰਤ ਦੇ ਲੋਕ ਨੇ ਜਿਨ੍ਹਾਂ ਨੇ ਜਦੋਂ 84 ਦੇ ਐਂਡ ਦੇ ਵਿੱਚ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ ਤੇ 2/3 ਬਹੁਮਤ ਦੇ ਨਾਲ ਰਾਜੀਵ ਗਾਂਧੀ ਨੂੰ ਜਿਤਾਇਆ ਸੀ। ਇੰਦਰਾ ਗਾਂਧੀ ਨੂੰ ਕਿਸ ਕਦਰ ਉਹਨਾਂ ਨੇ ਕੀ ਬਣਾਇਆ ਹੋਇਆ ਸੀ ਔਰ ਸਿੱਖਾਂ ਨੂੰ ਬਿਲਕੁਲ ਨੈਗੇਟ ਕੀਤਾ ਸੀ। ਪਰ ਇਹਨਾਂ 30 ਸਾਲਾਂ ਦੇ ਵਿੱਚ ਅੱਜ ਇਸ ਬਹੁਗਿਣਤੀ ਦਾ ਨੁਮਾਇੰਦਾ ਕੋਈ ਵੀ ਇਹ ਡੇਅਰ ਨਹੀਂ ਕਰ ਸਕਦਾ ਕਿ ਉਹ ਉੱਠ ਕੇ ਕਹੇ ਕਿ ਜੋ ਇੰਦਰਾ ਗਾਂਧੀ ਨੇ ਕੀਤਾ ਉਹ ਠੀਕ ਸੀ। ਈਵਨ ਉਹਦੀ ਪਾਰਟੀ ਵੀ, ਉਹਦੀ ਨੂੰਹ ਵੀ ਜਿਹੜੀ ਹੈ, ਉਹ ਵੀ ਆ ਕੇ ਇਹ ਕਹਿਣ ਦੇ ਉੱਤੇ ਮਜਬੂਰ ਹੋਈ ਕਿ ਜੀ ਇਹ ਦੁਖਦ ਗੱਲ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਪ੍ਰਾਪਤੀ ਹੈ। ਦੂਸਰਾ ਪਾਰਟ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ ਹੈ, ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਜੂਝ ਕੇ ਸ਼ਹੀਦੀ ਪਾਈ, ਉਹਨਾਂ ਦੇ ਇਹ ਜਿਹੜੇ ਕਹੇ ਹੋਏ ਸ਼ਬਦ ਨੇ ਕਿ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਪਿੱਛੇ ਮੁੜ ਕੇ ਦੇਖਣ ਦਾ ਵੀ ਟਾਈਮ ਹੈ ਕਿ ਇਹਨਾਂ 30 ਸਾਲਾਂ 'ਚ ਜਿਹਦੀ ਨੀਂਹ ਰੱਖੀ ਗਈ, ਉਸ ਇਮਾਰਤ ਦੀ ਉਸਾਰੀ ਲਈ ਅਸੀਂ ਕਿੰਨਾ ਕੁ ਬਣਦਾ ਹਿੱਸਾ ਪਾਇਆ, ਕਿੰਨਾ ਕੁ ਅਸੀਂ ਉਸ ਦੇ ਵਿੱਚ ਯੋਗਦਾਨ ਪਾਇਆ, ਜਾਂ ਅੱਜ ਅਸੀਂ ਕਿੱਥੇ ਖੜ੍ਹੇ ਹਾਂ ਔਰ ਇਸ ਗੱਲ ਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ ਹੈ, ਕਿਵੇਂ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਹੈ। ਹਾਲਾਂਕਿ ਜਦੋਂ ਅਸੀਂ ਜਿਹੜੀਆਂ ਮੁੱਖ ਧਿਰਾਂ ਇਸ ਸਾਰੇ ਦੇ ਲਈ ਦੋਸ਼ੀ ਨੇ, ਜਿਨ੍ਹਾਂ ਦੇ ਵਿੱਚ ਬਾਦਲ ਅਕਾਲੀ ਦਲ ਜਿਹੜਾ ਹੈ ਉਸ ਦਾ ਰੋਲ ਵੀ ਸਾਹਮਣੇ ਆਇਆ। ਹੁਣ ਤੱਕ ਤਾਂ ਬਹੁਤ ਸਾਰਾ ਕੁਝ ਜਿਹੜਾ ਫਰਵਰੀ 1984 ਦੇ ਵਿੱਚ ਇੰਗਲੈਂਡ ਦੀ ਸਰਕਾਰ ਨੇ ਕੀ ਰੋਲ ਅਦਾ ਕੀਤਾ ਹੈ, ਮਾਰਗਰੇਟ ਥੈਚਰ ਨੇ, ਇਹ ਵੀ ਸਾਹਮਣੇ ਆਇਆ। ਪਰ ਕਿਸ ਕਦਰ ਅੱਜ ਸਾਡੀ ਮੁੱਖ ਧਿਰ ਜਿਹੜੀ ਹੈ ਅਕਾਲੀ ਦਲ, ਬਾਦਲ, ਕਿਉਂਕਿ ਉਹਨੂੰ ਬਾਦਲ ਇਸ ਲਈ ਕਹਿਣਾ ਪੈਂਦਾ ਵੀ ਕੰਟਰੋਲ ਹੀ ਉਹਨਾਂ ਦਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ 90 ਸਾਲ ਪਹਿਲਾਂ ਉਹ ਜਥੇਬੰਦੀ ਜਿਸ ਦੀ ਅਗਵਾਈ ਥੱਲੇ ਕਿੰਨੀਆਂ ਕੁਰਬਾਨੀਆਂ ਹੋਈਆਂ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਕਿਵੇਂ ਨਨਕਾਣਾ ਸਾਹਿਬ ਦਾ ਮੋਰਚਾ ਹੋਏ, ਚਾਬੀਆਂ ਦਾ ਹੋਏ, ਜੈਤੋ ਦਾ ਹੋਏ, ਗੁਰੂ ਕੇ ਬਾਗ ਦਾ ਹੋਏ। ਪਰ ਮੈਂ ਕੱਲ ਜਦੋਂ ਇਹ ਦੇਖ ਰਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਆਈ ਹੈ ਤੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਫਿਰ ਉਹ ਦੁਰਗਿਆਣਾ ਮੰਦਿਰ ਗਈ, ਫਿਰ ਉਹ ਰਾਮ ਤੀਰਥ ਗਈ। ਸੋ ਮੇਰੇ ਮਨ 'ਚ ਖਿਆਲ ਆਇਆ ਵੀ ਕਿੱਥੇ ਉਹ ਵਕਤ, ਹਾਲਾਂਕਿ ਹੁਣ ਇਹਦਾ ਹੀ ਦੁਰਗਿਆਣਾ ਮੰਦਿਰ ਜਾਂ ਰਾਮ ਤੀਰਥ ਨੂੰ ਆਪਣੀ ਥਾਂ ਤੇ ਇਹ ਪਵਿੱਤਰ ਮੁਕਾਮ ਹੋਣਗੇ ਹਿੰਦੂਆਂ ਦੇ ਲਈ। ਦੁਰਗਿਆਣਾ ਮੰਦਿਰ ਭਾਵੇਂ ਉਹਨਾਂ ਨੇ ਜ਼ਿੱਦ ਕਰਕੇ ਹੀ ਹਰਮੰਦਰ ਸਾਹਿਬ ਦੇ ਬਰਾਬਰ ਹਰਮੰਦਰ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਬਣਾਇਆ। ਰਾਮ ਤੀਰਥ ਹੁਣੇ ਹੀ ਤਾਜ਼ਾ ਪੋਲੀਟੀਕਲੀ ਬਾਦਲ ਕਿਹਾ ਨੇ ਉਹਨੂੰ ਜ਼ਿਆਦਾ ਚੁੱਕਿਆ ਔਰ ਉਸ ਨੂੰ ਤਾਂ ਉੱਥੇ ਸੁਖਬੀਰ ਬਾਦਲ ਕਹਿ ਕੇ ਆਇਆ ਕਿ ਜੀ ਅਸੀਂ ਇਹਨੂੰ ਐਸਾ ਬਣਾਵਾਂਗੇ ਕਿ ਦੁਨੀਆ ਜਿਹਦੇ ਵਰਗੀ ਕੋਈ ਥਾਂ ਨਹੀਂ ਹੋਏਗੀ, ਕੋਈ ਇਹਦੇ ਵਰਗਾ ਕੋਈ ਜਿਹੜਾ ਹੈ ਉਹ ਧਾਰਮਿਕ ਥਾਂ ਨਹੀਂ ਹੋਏਗੀ। ਸੋ ਇਹ ਤਾਂ ਇਹਨਾਂ ਦੀਆਂ ਜੋ ਗੱਲਾਂ ਨਹੀਂ ਨੇ, ਪਰ ਇਹ ਗੱਲ ਇੱਕ ਪਾਸੇ ਜਦੋਂ ਅਸੀਂ ਇਹਨਾਂ 30 ਸਾਲਾਂ ਦਾ ਲੇਖਾ ਜੋਖਾ, ਕਿਉਂਕਿ ਅਗਲਾ ਜੂਨ ਦਾ ਸਾਰਾ ਹਫ਼ਤਾ ਹੈ, ਅਸੀਂ ਇਸ ਦੇ ਉੱਤੇ ਵਿਚਾਰ ਕਰਾਂਗੇ ਔਰ ਅਸੀਂ TV 84 ਨਿਊਜ਼ 'ਚ ਵੀ ਅੱਡ ਡਿਸਟਿੰਗੁਇਸ਼ਡ ਗੈਸਟ ਲਿਆਵਾਂਗੇ ਜਿਹੜੇ ਕਿ ਅੱਡ ਜਿਹੜੇ ਇਸ ਦੇ ਇਸ ਸਾਰੇ ਪੀਰੀਅਡ ਦੇ ਐਸਪੈਕਟ ਨੇ ਉਹਨਾਂ ਤੇ ਗੱਲ ਕਰਨਗੇ। ਪਰ ਇੱਕ ਪੰਛੀ ਝਾਤ ਜੇ ਅਸੀਂ ਇਸ ਸਾਰੇ ਤੇ ਮਾਰੀਏ ਕਿ ਅੱਜ ਸਾਡਾ ਕੇਂਦਰੀ ਸਥਾਨ, ਬੇਸ਼ੱਕ ਅੱਜ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਸਮੇਂ 'ਚ ਸ਼ਹੀਦੀ ਯਾਦਗਾਰ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਗੁਰਦੁਆਰਾ ਸਾਹਿਬ ਦੇ ਰੂਪ 'ਚ ਬਣੀ, ਭਾਵੇਂ ਉਹਨੂੰ ਡਿਲਿਊਟ ਕਰਨ ਦੇ ਲਈ ਪਹਿਲਾਂ ਇਹ ਕਿਹਾ ਗਿਆ ਜੀ ਇਹ ਸਾਰਿਆਂ ਲਈ ਹੋਏਗੀ, ਇਹਦੇ 'ਚ ਜਿਹੜੇ ਫੌਜੀ ਮਾਰੇ ਗਏ ਉਹ ਵੀ ਹੋਏਗੀ, ਫਿਰ ਈਵਨ ਪਿੰਡਾਂ ਵਾਲਿਆਂ ਦੇ ਨਾਂ ਨੂੰ ਮਾਈਨਸ ਕਰਨ ਦੀ ਲਾਈਨ ਵੀ ਰੱਖਣ ਦਾ ਯਤਨ ਹੋਇਆ। ਪਰ ਕੁੱਲ ਮਿਲਾ ਕੇ ਬਾਦਲ ਕਿਆਂ ਨੇ ਆਪਣੀ ਚਮੜੀ ਬਚਾਉਣ ਦੇ ਲਈ ਉਹਨੂੰ ਬੜਾ ਲੋਅ ਕੀ ਰੱਖ ਕੇ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋ ਗਿਆ, ਇਹਨੂੰ ਅਸੀਂ ਇੱਕ ਪ੍ਰਾਪਤੀ ਜ਼ਰੂਰ ਕਵਾਂਗੇ ਕਿ ਔਰ ਇਹ ਵੀ ਪੰਥਕ ਧਿਰਾਂ ਵੱਲੋਂ ਕਿਹਾ ਗਿਆ ਕਿ ਵੀ ਇਸ ਸ਼ਹੀਦੀ ਯਾਦਗਾਰ ਦੇ ਮੁਕਾਮ 'ਤੇ ਉਹ 30ਵੀਂ ਯਾਦਗਾਰ ਨੂੰ, ਘੱਲੂਘਾਰੇ ਦੀ ਇਸ ਦੁਖਦ ਯਾਦ ਨੂੰ ਪੂਰੇ ਉਤਸ਼ਾਹ ਦੇ ਨਾਲ ਮਨਾਉਣਗੇ। ਪਰ ਦੂਸਰਾ ਪੱਖ ਇਹ ਹੈ ਕਿ ਜਿੱਥੋਂ ਸਾਡੀ ਸਟਰਗਲ ਸ਼ੁਰੂ ਹੋਈ ਕਿ ਅਸੀਂ ਇੱਕ ਵੱਖਰੀ ਕੌਮ ਹੈ, ਧਰਮ ਯੁੱਧ ਮੋਰਚੇ ਦਾ ਆਧਾਰ ਜਿਹੜਾ ਹੈ ਉਹ ਅਨੰਦਪੁਰ ਦਾ ਮਤਾ, ਜਿਸ ਅਨੰਦਪੁਰ ਦੇ ਮਤੇ ਦਾ ਬੇਸ ਜਿਹੜਾ ਹੈ ਵੱਧ ਅਧਿਕਾਰ ਹੀ ਨਹੀਂ ਇਕੱਲੇ ਬਾਕੀ ਸਾਰੀਆਂ ਸਟੇਟਾਂ ਲਈ, ਜਿਵੇਂ ਉਹਨੂੰ ਟੂ ਸਿੰਪਲੀਫਾਈ ਕੀਤਾ ਜਾਂਦਾ, ਪਰ ਖਾਲਸਾ ਜੀ ਕੇ ਬੋਲ ਬਾਲੇ। ਅੱਜ ਸਾਡੀ ਸਿੱਖ ਆਈਡੈਂਟਿਟੀ, ਖਾਲਸਾ ਆਈਡੈਂਟਿਟੀ ਨੂੰ ਇਹੀ ਧਿਰ ਜਿਨ੍ਹਾਂ ਦੇ ਕੋਲ ਕੰਟਰੋਲ ਹੈ ਉਹ ਕਿਵੇਂ ਨਿਊਟਰਲਾਈਜ਼ ਕਰ ਰਹੇ ਨੇ।
ਹੁਣ ਹਰਸਿਮਰਤ ਦੀ ਉਹ ਕਿਹੜੀ ਮਜਬੂਰੀ ਹੈ ਕਿ ਉਹਨੇ ਜਾ ਕੇ ਦੁਰਗਿਆਣਾ ਮੰਦਿਰ ਜਾਣਾ ਹੈ, ਉਸ ਦੇ ਨਾਲ ਇਹ ਇਕੁਏਟ ਕਰਨ ਦੀ ਗੱਲ ਹੈ। ਹਰਿਮੰਦਰ ਸਾਹਿਬ ਦਾ ਰੁਤਬਾ ਦੁਰਗਿਆਣਾ ਮੰਦਿਰ ਦੇ ਰੁਤਬੇ ਦੇ ਨਾਲ ਜੋੜਨਾ, ਤੇ ਹੁਣ ਅੱਗੇ ਰਾਮ ਤੀਰਥ ਨਹੀਂ ਸੀ, ਹੁਣ ਤੀਸਰਾ ਨਾਲ ਰਾਮ ਤੀਰਥ ਵੀ ਇਕੁਏਟ ਕਰ ਦਿੱਤਾ ਜੀ। ਔਰ ਦੂਸਰੀ ਗੱਲ ਅਸੀਂ ਦੇਖਦੇ ਹਾਂ ਵੀ ਆਈਡੈਂਟੀਟੀ ਦੀ, ਹੁਣ ਇਹਨੂੰ ਕੇਂਦਰੀ ਕੈਬਨਿਟ ਦੇ ਵਿੱਚ ਫੂਡ ਪ੍ਰੋਸੈਸਿੰਗ ਮਿਨਿਸਟਰੀ ਦਿੱਤੀ ਹੈ। 2-3 ਜਿਹੜੇ ਮੈਂ ਕਮੈਂਟ ਦੇਖੇ ਸਿਆਣੇ ਬੰਦਿਆਂ ਦੇ, ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਹੈ ਕਿ ਕੇਂਦਰੀ ਕੈਬਨਿਟ ਚੋਂ ਪੱਗ ਗਾਇਬ ਹੋਈ ਹੈ, ਕਿ ਕੋਈ ਜਿਹੜਾ ਸਿੰਘ ਵਜ਼ੀਰ, ਚਲੋ ਇਹ ਵੀ ਅਸੀਂ ਕੋਈ ਦੂਸਰਾ ਉੱਠ ਕੇ ਕਹਿ ਸਕਦਾ ਹੈ ਕਿ ਜੀ ਇਹ ਜੈਂਡਰ ਬਾਇਸ ਹੈ ਜਾਂ ਕੋਈ ਹੈ, ਪਰ ਇਹਦਾ ਵੀ ਇੱਕ ਆਧਾਰ ਜ਼ਰੂਰ ਹੈ। ਪਰ ਦੂਸਰੀ ਗੱਲ, ਜਦੋਂ ਹੁਣ ਅਸੀਂ ਸਹੁੰ ਚੁੱਕਣ ਦੀ ਗੱਲ ਕਰਦੇ, ਪੰਜਾਬੀ ਸੂਬਾ ਬਣਾਉਣ ਦੇ ਲਈ ਅਕਾਲੀ ਦਲ ਦੀਆਂ ਜੇ ਪ੍ਰਾਪਤੀਆਂ 47 ਤੋਂ ਬਾਅਦ ਜੇ ਇੱਕੋ ਇੱਕ ਗਿਣਨੀ ਹੋਏ, ਹਾਲਾਂਕਿ ਬਹੁਤ ਸਾਰਾ ਕ੍ਰੈਡਿਟ ਮਾਸਟਰ ਤਾਰਾ ਸਿੰਘ ਦੀ ਅਗਵਾਈ ਨੂੰ ਜਾਂਦਾ ਹੈ, ਤੇ ਉਹ ਸੀ ਕਿ ਉਹਨਾਂ ਨੇ ਸਟਰਗਲ ਕਰਕੇ ਲਗਭਗ 16-17 ਸਾਲ ਦੀ ਸਟਰਗਲ ਤੋਂ ਬਾਅਦ ਪੰਜਾਬੀ ਸੂਬਾ ਬਣਵਾਇਆ ਜੀ। ਔਰ ਬੇਸ਼ੱਕ ਚੰਡੀਗੜ੍ਹ ਬਾਹਰ ਹੈ, ਪੰਜਾਬੀ ਬੋਲਦੇ ਇਲਾਕੇ ਬਾਹਰ ਨੇ, ਪਾਣੀ ਬਾਹਰ ਹੈ, ਪਰ ਘੱਟੋ ਘੱਟ ਭਾਰਤ ਦੇ ਨਕਸ਼ੇ ਦੇ ਵਿੱਚ ਇੱਕ ਥਾਂ, ਇੱਕ ਸੂਬਾ ਜਿਹਦੀ ਬੋਲੀ ਪੰਜਾਬੀ ਸਟੇਟ ਲੈਂਗੁਏਜ, ਜਿਹਨੂੰ ਮੇਰਾ ਖਿਆਲ ਹੈ ਵੀ 5-6 ਹਜ਼ਾਰ ਸਾਲ ਦੀ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰ ਪੰਜਾਬੀ ਜਿਹੜੀ ਹੈ ਸਟੇਟ ਲੈਂਗੁਏਜ ਬਣੀ। ਹਾਲਾਂਕਿ ਸਿੱਖ ਰਾਜ ਦੇ ਵੇਲੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਫਾਰਸੀ ਜਿਹੜੀ ਹੈ ਉਹ ਸਟੇਟ ਲੈਂਗੁਏਜ ਸੀ। ਪਰ ਹੁਣ ਅੱਜ ਉਸ ਪੰਜਾਬੀ ਦੀ ਕੀ ਦੁਰਦਸ਼ਾ ਹੈ, ਸਿੱਖੀ ਦੀ ਦੁਰਦਸ਼ਾ ਇਹਨਾਂ ਨੇ ਕਿਵੇਂ ਕੀਤੀ ਹੈ ਬਾਦਲਕਿਆਂ ਨੇ, ਉਹ ਤਾਂ ਸਾਹਮਣੇ ਜੀ, ਕਿ ਕਿਵੇਂ ਹਿੰਦੂਤਵਾ ਦੇ ਰੱਥ ਦਾ ਰਥਵਾਨ ਬਣੇ, ਕਿਵੇਂ ਜਿਹੜਾ ਹਿੰਦੂ ਪੱਖੀ ਏਜੰਡੇ ਵਾਲੇ ਇਹ ਸਾਰੇ ਨੂੰ ਬਾਦਲ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ। ਹੁਣ ਹਰਸਿਮਰਤ ਕੌਰ ਬਾਦਲ ਜਿਹੜੀ ਸਿਰਫ ਇੱਕ MP ਨਹੀਂ, ਪੰਜਾਬ ਦੇ ਚੀਫ ਮਿਨਿਸਟਰ ਦੀ ਨੂੰਹ ਹੈ, ਡਿਪਟੀ ਚੀਫ ਮਿਨਿਸਟਰ ਦੀ ਘਰ ਵਾਲੀ ਹੈ, ਜਿਹਦੇ ਕੋਲ ਪੂਰੀ ਪਾਵਰ ਕੰਟਰੋਲ ਕਰ ਰਿਹਾ ਹੈ, ਬਿਕਰਮਜੀਤ ਮਜੀਠੀਆ ਉਹਦੀ ਭੈਣ ਹੈ, ਉਹ ਹੁਣ ਪਾਰਲੀਮੈਂਟ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਸਹੁੰ ਚੁੱਕਦੀ। ਜੀ ਜੀ। ਹੁਣ ਇਸ ਤੋਂ ਵੱਧ ਕੇ ਕੋਈ ਸ਼ਰਮ ਦੀ ਗੱਲ ਨਹੀਂ ਕਿ ਵੀ ਜਿਸ ਸੂਬੇ ਨੂੰ ਉਹ ਰਿਪਰੈਜ਼ੈਂਟ ਕਰ ਰਹੀ ਹੈ, ਜਿਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਉਹ ਪਾਰਟੀ ਉਹ ਹੈ ਜਿਹਨੇ ਪੰਜਾਬੀ ਸੂਬਾ ਬਣਾਉਣ ਦੇ ਲਈ 16-17 ਸਾਲ 60,000 ਬੰਦਾ ਜੇਲ੍ਹਾਂ 'ਚ ਭਜਵਾਇਆ, ਕਿੰਨੀਆਂ ਸ਼ਹੀਦੀਆਂ ਹੋਈਆਂ, ਕਿਸ ਸਾਰੀਆਂ ਡਿਫਿਕਲਟੀਜ਼ 'ਚੋਂ ਕੌਮ ਲੰਘੀ। ਪਰ ਅੱਜ, ਔਰ ਇਹ ਜਾਂ ਤਾਂ ਇਹ ਹੈ ਨਾ ਵੀ ਉਹਨੂੰ ਪੰਜਾਬੀ ਜੀ ਆਂਦੀ ਨਹੀਂ ਹੈ, ਜੀ ਜੀ, ਉਹਦਾ ਤੁਸੀਂ ਜੋ ਦੇ ਉਹਨੇ ਆਪਣੀ ਐਜੂਕੇਸ਼ਨ ਦਿੱਤੀ ਹੈ 10ਵੀਂ ਪਾਸ ਹੈ, ਹੁਣ ਜਾਂ ਤਾਂ ਇਹ ਹੈ ਨਾ ਵੀ ਉਹ ਆਕਸਫੋਰਡ ਦੀ ਗੋਰੀ ਹੋਏ ਤੇ ਉਹਨੂੰ ਉਹਦੇ ਮੂੰਹ ਚੋਂ ਪੰਜਾਬੀ ਨਿਕਲਦੀ ਨਹੀਂ ਹੈ। ਜੀ ਜੀ। ਲੇਕਿਨ ਜਦੋਂ ਅਸੀਂ ਅੱਜ 30 ਸਾਲ ਬਾਅਦ ਇਸ ਸਾਰੇ ਦੌਰ ਨੂੰ ਦੇਖਦੇ ਹਾਂ, ਪਰ ਇਹ ਕਿਤੇ ਵੀ ਖਬਰ ਨਹੀਂ ਬਣੀ ਜੀ। ਉਹਨੇ ਜੇ ਅੰਗਰੇਜ਼ੀ 'ਚ ਸਹੁੰ ਚੁੱਕੀ ਹੈ, ਅਦਰਵਾਈਜ਼ ਇਹੀ ਵਾਕਿਆ 10 ਸਾਲ ਪਹਿਲਾਂ ਹੁੰਦਾ ਤੇ ਇਸ ਦੀ ਚਰਚਾ ਇਹਨੇ ਡੇਅਰ ਹੀ ਨਾ ਕਰ ਸਕਦੇ ਕਿ ਇਹ ਕਿਵੇਂ। ਹੁਣ ਦੂਸਰਾ ਪੱਖ ਅਸੀਂ ਇਨਸੈਂਸਿਟਿਵਿਟੀ ਆਫ ਦਾ ਸਟੇਟ ਦੇਖਦੇ ਹਾਂ, ਕਹਿਣ ਨੂੰ ਤਾਂ ਕਹੀ ਜਾਓ ਜੀ ਇਹ ਪਹਿਲਾਂ ਡੈਕੋਰਮ ਬਣੇ ਹੁੰਦੇ ਨੇ। ਹੁਣ ਜਿਹੜਾ ਭਾਰਤੀ ਪਾਰਲੀਮੈਂਟ ਦਾ 15ਵਾਂ ਜਿਹੜੀ ਇਹ ਲੋਕ ਸਭਾ ਹੈ, ਉਸ ਦਾ ਜਿਹੜਾ ਸੈਸ਼ਨ ਹੈ ਉਹ 4 ਜੂਨ ਨੂੰ ਸ਼ੁਰੂ ਹੋ ਰਿਹਾ, ਪਹਿਲਾ ਸੈਸ਼ਨ ਜੀ। ਹੁਣ ਜਦੋਂ ਅਸੀਂ ਕਿਤੇ ਨਿਊਯਾਰਕ ਦੇ ਵਿੱਚ ਜਾਂ ਨੈਸ਼ਨਲ ਲੈਵਲ ਤੇ ਜਦੋਂ ਕਿਤੇ ਹਾਨੂਕਾ ਜਾਂ ਪੈਸ ਓਵਰ ਇਹਨਾਂ ਦਾ ਕੋਈ ਦਿਨ ਹੋਏ, ਕਦੇ ਤੁਸੀਂ ਨਹੀਂ ਦੇਖੋਗੇ ਕਿ ਕਦੇ ਕੋਈ ਡੇਅਰ ਵੀ ਕਰੇ, ਬੇਸ਼ੱਕ ਉਹਨਾਂ ਦੀ ਕੋਈ ਸਿਟੀ ਤੇ ਕੋਈ ਮਾਲਕੀ ਨਹੀਂ ਹੈ ਨਿਊਯਾਰਕ ਦੇ ਉੱਤੇ, ਕਿ ਕੋਈ ਇਸ ਕਿਸਮ ਦਾ ਉਹ ਫੰਕਸ਼ਨ ਰੱਖਣ ਜਿਹੜਾ ਕਿ ਉਹਨਾਂ ਦੇ ਦਿਨ ਦੇ ਨਾਲ ਕੋਇਨਸਾਈਡ ਕਰਦਾ ਹੋਵੇ। ਜੀ। ਹੁਣ ਇਹ ਇੱਕ ਪਾਰਟ ਹੈ। ਔਰ ਮੈਂ ਅੱਜ ਹੀ ਜਦੋਂ ਬਾਹਰ ਇੱਕ ਬੈਠੇ ਸੱਜਣ ਗੱਲਬਾਤ ਕਰ ਰਹੇ ਸੀ, ਪਾਕਿਸਤਾਨੀ ਵੀਰ, ਤੇ ਉਹ ਕਹਿਣ ਲੱਗੇ ਕਿ ਜੀ ਟੋਰਾਂਟੋ ਦੇ ਵਿੱਚ ਅਸੀਂ ਇੱਕ ਡੀਲ ਸਾਈਨ ਕਰਨੀ ਸੀ, ਪਰ ਉਹ ਸਾਈਨ ਕਰਨ ਦੇ ਦਿਨ ਜਿਹੜੇ ਨੇ ਉਹਨਾਂ ਦੇ ਵਿੱਚ ਆਉਂਦੇ ਸੀ ਮੁਹਰਮ ਦੇ, ਔਰ ਅਸੀਂ ਉਹਨਾਂ ਨੂੰ ਕਿਹਾ ਜੀ ਨਹੀਂ, ਅਸੀਂ ਇਹਦੇ 'ਚ ਕੋਈ ਅਸੀਂ ਕੰਮ ਨਹੀਂ ਕਰ ਸਕਦੇ, ਅਸੀਂ ਹੁਣ ਬਾਅਦ 'ਚ ਭਾਵੇਂ ਉਹਦਾ ਸਾਨੂੰ ਵਾਧੂ ਇੰਟਰਸਟ ਦੇਣਾ ਪਏ। ਮੈਂ ਸਮਝਦਾ ਵੀ ਇਹ ਕੌਮਾਂ ਦੀਆਂ ਸੈਂਸਿਟਿਵਿਟੀਜ਼ ਨੇ, ਜਦੋਂ ਮੁਹਰਮ ਹੈ ਜਾਂ ਪਾਸ ਓਵਰ ਹੈ ਜਾਂ ਇਸੇ ਤਰ੍ਹਾਂ ਹੋਰ ਵੀ ਹੈ। ਪਰ ਹੁਣ ਜੇ 4 ਜੂਨ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਹੁਣ ਇਹ ਉਹੀ 4 ਜੂਨ ਹੈ, 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 30 ਸਾਲ ਪਹਿਲਾਂ, ਔਰ ਜਿਸ ਦਿਨ 3 ਜੂਨ ਦੀ ਰਾਤ ਜਦੋਂ ਕਿ 4 ਜੂਨ ਸ਼ੁਰੂ ਹੋ ਗਿਆ ਸੀ, ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਉਡਾ ਦਿੱਤਾ ਗਿਆ, ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਿਆ ਗਿਆ। ਹੁਣ ਜਿਹੜੀ ਗੱਲ ਦੇਖਣ ਵਾਲੀ ਹੋਏਗੀ ਕਿ 4 ਜੂਨ ਨੂੰ ਜਦੋਂ ਇਹ ਸੈਸ਼ਨ ਸ਼ੁਰੂ ਹੋਏਗਾ, ਕੀ ਪੰਜਾਬ ਦੇ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਹੀ ਘੱਟੋ ਘੱਟ, ਇਹ ਹਰਸਿਮਰਤ ਕੌਰ ਬਾਦਲ ਜਿਹੜੀ ਜਾ ਕੇ ਜਿਸ ਨੇ ਦੁਰਗਿਆਣਾ ਮੰਦਿਰ ਵੀ ਨੱਕ ਰਗੜਿਆ ਤੇ ਰਾਮ ਤੀਰਥ ਵੀ ਰਗੜਿਆ, ਕਿ ਇਹ ਖਲੋ ਕੇ ਉਹਨਾਂ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ? ਜੀ ਜੀ। ਇੰਦਰਾ ਗਾਂਧੀ ਨੂੰ ਇਹ ਕੰਡੈਮ ਕਰਨਗੇ? ਹੁਣ ਅਮਰਿੰਦਰ ਸਿੰਘ ਵੀ ਮੈਂਬਰ ਪਾਰਲੀਮੈਂਟ ਹੈ, ਵੋਟਾਂ ਤੇ ਲੈ ਲਈਆਂ ਅੰਮ੍ਰਿਤਸਰ ਆ ਕੇ, ਇਹ ਕਿਹਾ ਕਿ ਜੀ ਮੈਂ ਹੀ ਅਸਤੀਫਾ ਦਿੱਤਾ ਸੀ।
ਔਰ ਅਸੀਂ ਉਦੋਂ ਪਾਰਟੀ ਦਾ ਗਲਤ ਫੈਸਲਾ ਕਹਿੰਦੇ ਕਿ 4 ਜੂਨ ਦਾ ਦਿਨ ਇਹ ਕਹਿਣਗੇ ਪਾਰਲੀਮੈਂਟ 'ਚ ਖਲੋ ਕੇ ਕਿ ਵੀ ਅੱਜ ਤੋਂ 30 ਸਾਲ ਪਹਿਲਾਂ ਹਜ਼ਾਰਾਂ ਬੇਗੁਨਾਹ ਜਿਹੜੇ ਨੇ ਉਹ ਹਰਿਮੰਦਰ ਸਾਹਿਬ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਦੁੱਖ ਨਿਵਾਰਨ ਸਾਹਿਬ, ਪਟਿਆਲਾ, ਪੰਜਾਬ ਦੇ, ਹਰਿਆਣੇ ਦੇ 37 ਗੁਰਦੁਆਰਿਆਂ ਤੇ ਹਮਲਾ ਕਰਕੇ ਮਾਰੇ ਗਏ। ਔਰ ਅੱਜ ਦਾ ਦਿਨ ਜਿਹੜਾ ਇਹ ਸੈਸ਼ਨ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਬੇਗੁਨਾਹ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚੇ, ਬੀਬੀਆਂ ਸਨ, ਅੱਜ ਦਾ ਇਹ ਜਿਹੜਾ ਸੈਸ਼ਨ ਹੈ ਇਹਨੂੰ ਸਥਗਿਤ ਕੀਤਾ ਜਾਏ। ਲੈਟ ਵੀ ਸੀ, ਅਜੇ 4 ਦਿਨ ਵਿੱਚ ਪਏ ਨੇ, ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਨਾਂ ਨੂੰ ਤਾਂ ਐਕਸਪੋਜ਼ ਕਰਨਾ ਬਣਦਾ ਜੋ ਇਹ ਕਰਦੇ ਨੇ, ਪਰ ਸਾਨੂੰ ਕੌਮ ਨੂੰ ਅਸੀਂ ਇੰਟਰਨੈਸ਼ਨਲੀ ਇਸ 30ਵੀਂ ਯਾਦ ਨੂੰ ਜਦੋਂ ਮਨਾ ਰਹੇ, ਅਸੀਂ ਕਿਵੇਂ ਭਵਿੱਖ ਨੂੰ ਲਿਖਣਾ, ਭਵਿੱਖ ਦੀਆਂ ਯੋਜਨਾਵਾਂ, ਆਪਣੇ ਕੌਮੀ ਘਰ ਨੂੰ ਕਿਵੇਂ ਨੇੜੇ ਲਿਆਉਣਾ, ਬਹੁਤ ਸਾਰੀਆਂ ਐਕਟੀਵਿਟੀਜ਼ ਨੇ। ਔਰ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ 6 ਜੂਨ ਦਾ ਸੋਵਰਨਟੀ ਮਾਰਚ ਹੈ। ਟੋਰਾਂਟੋ ਦੇ ਹਵਾਲੇ ਨਾਲ ਵੀ ਦੱਸਿਆ ਗਿਆ ਸੀ ਕਿ ਕਿਵੇਂ ਉਹਨਾਂ ਨੇ ਉੱਥੇ ਇੱਕ ਰਾਦਰ ਮਿਊਜ਼ੀਅਮ ਦੇ ਵਿੱਚ ਸਪੇਸ ਲੈ ਕੇ ਇੱਕ ਪੂਰੀ ਐਗਜ਼ੀਬਿਸ਼ਨ ਲਾਉਣ ਦਾ ਪ੍ਰਬੰਧ ਕੀਤਾ। ਹੋਰ ਵੀ ਐਕਟੀਵਿਟੀਜ਼ ਨੇ ਜਿਨ੍ਹਾਂ ਦਾ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਜ਼ਿਕਰ ਵੀ ਕਰਾਂਗੇ ਵੇਰਵੇ ਦੇ ਨਾਲ। ਪਰ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਨੂੰ ਜਿਹੜੀ ਪੰਜਾਬ ਵਿਚਲੀ ਲੀਡਰਸ਼ਿਪ ਹੈ ਔਰ ਜਿਹੜੇ ਅੱਜ ਜਿਨ੍ਹਾਂ ਨੇ ਬੜੇ ਜ਼ੋਰ ਸ਼ੋਰ ਨਾਲ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਬਾਹਰੋਂ ਮੁਹਿੰਮ ਚਲਾਈ, ਉਹਨਾਂ ਦੇ ਵੀ 4 ਮੈਂਬਰ ਪਾਰਲੀਮੈਂਟ ਨੇ। ਉਹਨਾਂ 'ਚੋਂ ਇੱਕ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਜਿਹੜਾ ਕਿ ਜੂਨ 84 ਦੇ ਹਮਲੇ ਵੇਲੇ ਜਿਹੜਾ ਚਾਰਜ ਡੀ ਅਫੇਅਰ ਜਿਹਨੂੰ ਐਂਬੈਸਡਰ ਕਹਿੰਦੇ ਨੇ ਨਾਰਵੇ 'ਚ ਸੀ, ਔਰ ਪ੍ਰੋਟੈਸਟ ਦੇ ਵਿੱਚ ਉਹਨੇ ਆਪਣੀ ਜਿਹੜੀ ਹੈ ਨੌਕਰੀ ਛੱਡ ਦਿੱਤੀ ਸੀ, ਰਿਜ਼ਾਈਨ ਕਰ ਦਿੱਤਾ ਸੀ। ਹੁਣ ਕੀ ਆਮ ਆਦਮੀ ਪਾਰਟੀ ਦਾ ਹਰਿੰਦਰ ਸਿੰਘ ਖਾਲਸਾ ਖਲੋ ਕੇ ਪਾਰਲੀਮੈਂਟ ਦੇ ਵਿੱਚ 30 ਸਾਲ ਪਹਿਲਾਂ ਦੇ ਉਸ ਸਾਕੇ ਨੂੰ ਕੰਡੈਮ ਕਰੇਗਾ ਔਰ ਕਹੇਗਾ ਪਾਰਲੀਮੈਂਟ ਨੂੰ ਕਿ ਪਾਰਲੀਮੈਂਟ ਭਾਰਤ ਦੀ ਜਿਹੜੀ ਹੈ ਰੈਜ਼ੋਲੂਸ਼ਨ ਪਾਸ ਕਰੇ, ਇੰਦਰਾ ਗਾਂਧੀ ਨੂੰ ਕੰਡੈਮ ਕੀਤਾ ਜਾਏ ਸਟੇਟ ਨੂੰ ਕਿ ਉਹਨਾਂ ਨੇ ਜਿਹੜਾ ਸਾਡੇ ਤੇ ਅਟੈਕ ਕੀਤਾ। ਇਸੇ ਤਰ੍ਹਾਂ ਭਗਵੰਤ ਮਾਨ ਹੈ, ਪ੍ਰੋਫੈਸਰ ਸਾਧੂ ਸਿੰਘ ਹੈ, ਜਿਹੜੇ ਵੀ ਇਹਨਾਂ ਦੇ ਬਣੇ ਨੇ, ਅਸੀਂ ਸਮਝਦੇ ਹਾਂ ਕਿ ਵੀ ਪਟਿਆਲੇ ਤੋਂ ਨੇ। ਸੋ ਇਹ ਹੁਣ ਇਹਨਾਂ ਦੀ ਕਾਰਗੁਜ਼ਾਰੀ ਦੇਖਣੀ ਹੋਏਗੀ ਔਰ ਇਹ ਜਿਹੜੇ ਹੁਣ ਬਾਹਰ ਬੈਠੇ ਸਪੋਰਟਰ ਸੀ, ਇਹਨਾਂ ਦਾ ਇਹ ਬਣਦਾ ਫਰਜ਼ ਕਿ ਉਹ ਇਹਨਾਂ ਨੁਮਾਇੰਦਿਆਂ ਨੂੰ ਕਹਿਣ ਕਿ ਜਿੱਦਣ 4 ਜੂਨ ਨੂੰ ਇਹ ਸੈਸ਼ਨ ਭਾਰਤੀ ਪਾਰਲੀਮੈਂਟ ਦਾ ਸ਼ੁਰੂ ਹੋਣਾ, ਉਹ ਜਾ ਕੇ ਉੱਥੇ ਪ੍ਰੋਟੈਸਟ ਦੇ ਵਿੱਚ ਆਪਣੀਆਂ ਸਪੀਚਸ ਵੀ ਕਰਨ ਔਰ ਕਹਿਣ ਕਿ ਜੀ ਹਾਊਸ ਦੀ ਕਾਰਵਾਈ, ਜਿਹੜਾ ਹਾਊਸ ਇੱਕ ਰੈਜ਼ੋਲੂਸ਼ਨ ਪਾਸ ਕਰੇ ਕਿ ਇਸ ਘੱਲੂਘਾਰੇ ਨੂੰ ਵਰਤਾਉਣ ਵਾਲਿਆਂ ਨੂੰ ਕੰਡੈਮ ਕੀਤਾ ਜਾਏ ਔਰ ਇਸ ਦਿਨ ਨੂੰ ਜਿਹੜਾ ਸਪੈਸ਼ਲ ਇੱਕ ਦਿਨ ਦੇ ਤੌਰ ਤੇ ਐਲਾਨਿਆ ਜਾਏ। ਲੈਟ ਵੀ ਸੀ, ਇੱਥੋਂ ਇਹਨਾਂ ਦੀ ਪਰਫਾਰਮੈਂਸ ਦੇਖਦੇ ਹਾਂ ਇਹ ਪਾਰਲੀਮੈਂਟ 'ਚ ਕੀ ਕਰਨਗੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।